ਸਾਡੇ ਇੱਥੇ ਪੰਜਾਬ ਦੇ ਵਿੱਚ ਕੀ ਆ ਬਾਕੀ ਜੇਕਰ ਇੱਕ ਚਿੱਠੀ ਦਾ ਜਵਾਬ ਮੁੱਖ ਮੰਤਰੀ ਸਾਹਿਬ ਨਹੀਂ ਦਿੰਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਰਾਜਪਾਲ ਕਹਿ ਦਿੰਦਾ ਕਿ ਮੈਂ ਰਾਸ਼ਟਰਪਤੀ ਸ਼ਾਸਨ ਲਾ ਦੇ ਸਕਦਾ ਵਾਂ ਤੇ ਇਸ ਰਾਜਪਾਲ ਨੂੰ ਬਣਵਾਰੀ ਲਾਲ ਪ੍ਰੋਹਤ ਨੂੰ ਮਣੀਪੁਰ ਨਹੀਂ ਦਿਖ ਰਿਹਾ ਵਾ ਜਿਹੜੀ ਪਟੀਸ਼ਨ ਐਡੀਟਰ ਗਿਲਡ ਦੀ ਸੁਪਰੀਮ ਕੋਰਟ ਦੇ ਵਿੱਚ ਗਈ ਉਸ ਤੇ ਐਨ ਬੀਰੇਨ ਸਿੰਘ ਦੀ ਸਰਕਾਰ ਨੂੰ ਝਾੜਾਂ ਪਈਆਂ ਨੇ ਤੇ ਉਸ ਬਾਬਤ ਜਿਹੜੀਆਂ ਝਾੜਾਂ ਪਈਆਂ ਨੇ ਉਹ ਗੌਰ ਕਰਨ ਵਾਲੀਆਂ ਨੇ ਪਰ ਅੱਜ ਇੱਕ ਤਰੀਕੇ ਦੇ ਨਾਲ ਅਣਐਲਾਨੀ ਐਮਰਜੈਂਸੀ ਦੇ ਵਿੱਚੋਂ ਮੀਡੀਆ ਲੰਘ ਰਿਹਾ ਵਾ ਕਿਉਂਕਿ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਦੇ ਵਿੱਚ ਭਾਰਤ 180 ਦੇਸ਼ਾਂ ਦੀ ਸੂਚੀ ਦੇ ਵਿੱਚ 161ਵੇਂ ਨੰਬਰ ਤੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਕਰਾਂਗੇ ਮਣੀਪੁਰ ਦੇ ਬਾਰੇ। ਮਣੀਪੁਰ ਦੇ ਵਿੱਚ ਪਿਛਲੇ ਦਿਨੀ ਐਡੀਟਰ ਗਿਲਡ ਦੀ ਇੱਕ ਟੀਮ ਗਈ ਸੀ ਤੇ ਉਹਦੇ ਉੱਤੇ ਪਰਚਾ ਪਾ ਦਿੱਤਾ ਗਿਆ ਤੇ ਉਸ ਟੀਮ ਨੂੰ ਮੁੱਖ ਮੰਤਰੀ ਜਿਹੜਾ ਐਨ ਬੀਰੇਨ ਸਿੰਘ ਹੈ ਉਹਨੇ ਦੇਸ਼ ਵਿਰੋਧੀ ਦੱਸਿਆ ਸੀ। ਉਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਇਸ ਮਾਮਲੇ ਦੀ ਕਈ ਪੱਖਾਂ ਤੋਂ ਆਪਾਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਜਿਹੜੀ ਮਣੀਪੁਰ ਦੀ ਸਰਕਾਰ ਆ ਉੱਥੇ ਕਰ ਕੀ ਰਹੀ ਹੈ, ਮਣੀਪੁਰ ਦੇ ਵਿੱਚ ਅਸਲ ਦੇ ਵਿੱਚ ਵਾਪਰ ਕੀ ਰਿਹਾ ਤੇ ਮਣੀਪੁਰ ਦੇ ਬਾਰੇ ਜਿਹੜੀ ਡਬਲ ਇੰਜਨ ਕਿਹਾ ਜਾਂਦਾ ਕਿ ਰਾਜ ਦੇ ਵਿੱਚ ਵੀ ਤੁਹਾਡੀ ਸਰਕਾਰ ਤੇ ਕੇਂਦਰ ਦੇ ਵਿੱਚ ਵੀ ਤੁਹਾਡੀ ਸਰਕਾਰ ਭਾਜਪਾ ਦੀ ਸਰਕਾਰ ਹੋਏ ਤੇ ਇਹ ਜਿਹੜੀ ਡਬਲ ਇੰਜਨ ਵਾਲੀ ਸਰਕਾਰ ਹੈ ਇਸ ਸਰਕਾਰ ਦੇ ਕਰਕੇ ਉੱਥੇ ਕਿੰਨੀ ਕੁ ਸਥਿਤੀ ਕੰਟਰੋਲ ਦੇ ਵਿੱਚ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਐਨ ਬੀਰੇਨ ਸਿੰਘ ਹੈ ਉਹ ਇੱਕ ਤਰੀਕੇ ਦੇ ਨਾਲ ਜੋ ਉੱਥੇ ਘੱਟ ਗਿਣਤੀ ਭਾਈਚਾਰੇ ਜਿਹਨੂੰ ਅਸੀਂ ਕੁੱਕੀ ਭਾਈਚਾਰਾ ਕਹਿ ਸਕਦੇ ਹਾਂ ਤੇ ਉੱਥੇ ਇਹ ਜਿਹੜੀ ਹਿੰਸਾ ਵਾ ਉਸ ਹਿੰਸਾ ਦੇ ਵਿੱਚ ਇਸ ਭਾਈਚਾਰੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ। ਇਹ ਨਹੀਂ ਹੈ ਕਿ ਮਤਈ ਉੱਤੇ ਨਹੀਂ ਹੋ ਰਿਹਾ ਪਰ ਕੁੱਕੀ ਤੇ ਜਿਹੜਾ ਜ਼ੁਲਮ ਹੋ ਰਿਹਾ ਉਸ ਬਾਬਤ ਕਿਹਾ ਜਾਂਦਾ ਕਿ ਇਹ ਸਰਕਾਰ ਸਪੌਂਸਰਡ ਹੈ, ਸਰਕਾਰ ਦਾ ਇਹਨੂੰ ਸਹਿਯੋਗ ਹੈ। ਜਿਹੜੀ ਪਟੀਸ਼ਨ ਐਡੀਟਰ ਗਿਲਡ ਦੀ ਸੁਪਰੀਮ ਕੋਰਟ ਦੇ ਵਿੱਚ ਗਈ ਉਸ ਤੇ ਐਨ ਬੀਰੇਨ ਸਿੰਘ ਦੀ ਸਰਕਾਰ ਨੂੰ ਝਾੜਾਂ ਪਈਆਂ ਨੇ ਤੇ ਉਸ ਬਾਬਤ ਜਿਹੜੀਆਂ ਝਾੜਾਂ ਪਈਆਂ ਨੇ ਉਹ ਗੌਰ ਕਰਨ ਵਾਲੀਆਂ ਨੇ ਤੇ ਐਨ ਬੀਰੇਨ ਸਿੰਘ ਦੀ ਸਰਕਾਰ ਕਿਸ ਕਦਰ ਉੱਥੇ ਡਿੱਗ ਪਈ ਆ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਐਨ ਬੀਰੇਨ ਸਿੰਘ ਕਿਸ ਤਰੀਕੇ ਦਾ ਉੱਥੇ ਮੁੱਖ ਮੰਤਰੀ ਸਾਬਤ ਹੋਇਆ। ਪਹਿਲੀ ਗੱਲ ਤਾਂ ਫੇਲ ਮੁੱਖ ਮੰਤਰੀ ਸਾਬਤ ਹੋਇਆ। ਸਾਡੇ ਇੱਥੇ ਪੰਜਾਬ ਦੇ ਵਿੱਚ ਕੀ ਆ ਬਾਕੀ ਜੇਕਰ ਇੱਕ ਚਿੱਠੀ ਦਾ ਜਵਾਬ ਮੁੱਖ ਮੰਤਰੀ ਸਾਹਿਬ ਨਹੀਂ ਦਿੰਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਰਾਜਪਾਲ ਕਹਿ ਦਿੰਦਾ ਕਿ ਮੈਂ ਰਾਸ਼ਟਰਪਤੀ ਸ਼ਾਸਨ ਲਾ ਦੇ ਸਕਦਾ ਵਾਂ ਤੇ ਇਸ ਰਾਜਪਾਲ ਨੂੰ ਬਣਵਾਰੀ ਲਾਲ ਪ੍ਰੋਹਤ ਨੂੰ ਮਣੀਪੁਰ ਨਹੀਂ ਦਿਖ ਰਿਹਾ ਵਾ ਕਿ ਉੱਥੇ ਕੀ ਕੁਛ ਹੋ ਰਿਹਾ ਵਾ। ਇਹ ਸਾਡੇ ਪੰਜਾਬ ਦੇ ਵਿੱਚ ਜਿਹੜੀ ਕਿ ਸਰਕਾਰ ਲੋਕਾਂ ਦੀ ਚੁਣੀ ਹੋਈ ਹੈ, ਲੋਕਾਂ ਖਾਤਰ ਕੰਮ ਕਰ ਰਹੀ ਹੈ। ਹਾਂ ਠੀਕ ਹੈ, ਸਾਡੇ ਵੀ ਸਰਕਾਰ ਦੇ ਨਾਲ 100% ਦੀ ਇਤਫਾਕ ਨਹੀਂ ਮਿਲਦੇ, ਅਸੀਂ ਵੀ ਸਰਕਾਰ ਦੇ ਨਾਲ 100% ਦੀ ਸਹਿਮਤ ਨਹੀਂ ਹਾਂ। ਅਸੀਂ ਵੀ ਉਹਦੇ ਕੰਮਾਂ ਕਾਰਾਂ ਤੇ ਭਗਵੰਤ ਮਾਨ ਦੀ ਅਪਰੋਚ ਤੇ ਕਿੰਤੂ ਪਰੰਤੂ ਕਰਦੇ ਰਹਿੰਦੇ। ਪਰ ਇਹ ਥੋੜ੍ਹਾ ਕਿ ਤੁਸੀਂ ਇੱਕ ਸਰਕਾਰ ਜੇ ਤੁਹਾਡੀ ਵਿਰੋਧੀ ਪਾਰਟੀ ਦੀ ਹੈ ਤਾਂ ਤੁਸੀਂ ਕਹਿ ਦਿਓ ਕਿ ਅਸੀਂ ਰਾਸ਼ਟਰਪਤੀ ਰਾਜ ਲਾ ਦਿਆਂਗੇ, ਇੱਦਾਂ ਥੋੜ੍ਹਾ ਸਰਕਾਰਾਂ ਚੱਲਦੀਆਂ ਵਾ। ਖੈਰ, ਰਾਸ਼ਟਰਪਤੀ ਰਾਜ ਐਨ ਬੀਰੇਨ ਸਿੰਘ ਦੀ ਸਰਕਾਰ ਨੂੰ ਬਰਖਾਸਤ ਕਰਕੇ ਲਾਉਣਾ ਚਾਹੀਦਾ ਜਿਹੜੀ ਕਿ ਲਾ ਨਹੀਂ ਰਹੀ। ਪਰ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਉੱਥੇ ਵਾਪਰਿਆ ਕਿ ਐਡੀਟਰ ਗਿਲਡ ਦੀ ਟੀਮ ਦੇ ਨਾਲ ਤੇ ਐਡੀਟਰ ਗਿਲਡ ਆਫ ਇੰਡੀਆ ਕਹਿ ਸਕਦੇ ਹਾਂ, ਐਡੀਟਰਸ ਗਿਲਡ ਆਫ ਇੰਡੀਆ ਤੇ ਇਹਦੇ ਨਾਲ ਕਈ ਵਾਰੀ ਸਾਇਲੈਂਟ ਹੋ ਜਾਂਦਾ, ਮਾਫ ਕਰਨਾ, ਪਰ ਮੇਰਾ ਇਸ ਐਡੀਟਰਸ ਗਿਲਡ ਨੂੰ ਆਫ ਇੰਡੀਆ ਨੂੰ ਜਦੋਂ ਅਸੀਂ ਸੰਬੋਧਨ ਕਰਦੇ ਹਾਂ ਤਾਂ ਬਹੁਤ ਵਾਰ ਅਸੀਂ ਐਡੀਟਰਸ ਗਿਲਡ ਕਹਿ ਦਿੰਦੇ ਹਾਂ ਸ਼ਾਰਟ ਫਾਰਮ ਦੇ ਰੂਪ ਦੇ ਵਿੱਚ। ਖੈਰ, ਪਰ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਦੋਂ ਕੀ ਕੁਛ ਵਾਪਰਿਆ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਫਟਕਾਰ ਪਾਈ। ਸਭ ਤੋਂ ਪਹਿਲੀ ਗੱਲ ਜਿਹੜੀ ਸੁਪਰੀਮ ਕੋਰਟ ਨੇ ਕਹੀ ਜਦੋਂ ਇਹ ਪਟੀਸ਼ਨ ਗਈ ਤਾਂ ਸੁਪਰੀਮ ਕੋਰਟ ਕਹਿੰਦੇ ਕਿ ਇਹ ਇੱਕ ਰਿਪੋਰਟ ਆ, ਹਕੀਕਤ ਦੇ ਵਿੱਚ ਹੋਇਆ ਜੁਰਮ ਨਹੀਂ ਹੈ। ਤੁਸੀਂ ਉਹਨਾਂ 'ਤੇ ਪਰਚਾ ਪਾਤਾ ਜਦੋਂ ਜਿਨ੍ਹਾਂ ਦੇ ਵਿੱਚ ਅਖਬਾਰਾਂ ਦੇ ਸੰਪਾਦਕਾਂ ਦੀ ਸੰਸਥਾ ਐਡੀਟਰਸ ਗਿਲਡ ਆਫ ਇੰਡੀਆ ਨੇ ਮਣੀਪੁਰ ਦੇ ਵਿੱਚ ਜਦੋਂ ਤੱਥਾਂ ਦੀ ਪੜਤਾਲ ਕਰਨ ਦੇ ਲਈ ਭੇਜਿਆ ਸੀ ਵਫਦ, ਸੀਮਾ ਗੁਹਾ ਸੀਗੇ ਤੇ ਸੰਜੇ ਕਪੂਰ ਸੀਗੇ, ਭਾਰਤ ਭੂਸ਼ਣ ਸੀਗੇ ਤੇ ਸੰਸਥਾ ਦੀ ਪ੍ਰਧਾਨ ਨੇ ਸੀਮਾ ਮੁਸਤਫਾ। ਪਹਿਲੀ ਗੱਲ ਤਾਂ ਇਹ ਜਿਹੜੇ ਜਰਨਲਿਸਟ ਨੇ ਇਹ ਦੇਸ਼ ਦੇ ਵਿੱਚ ਬੜੇ ਸਤਿਕਾਰਤ ਜਰਨਲਿਸਟ ਨੇ ਔਰ ਬੜਾ ਰੁਤਬਾ ਇਹਨਾਂ ਦਾ ਜਰਨਲਿਜ਼ਮ ਦੀ ਦੁਨੀਆ ਦੇ ਵਿੱਚ। ਐਡੀਟਰਸ ਗਿਲਡ ਆਫ ਇੰਡੀਆ ਦੀ ਸਥਾਪਨਾ 1978 ਦੇ ਵਿੱਚ ਕੁਲਦੀਪ ਨਈਅਰ ਨੇ ਕੀਤੀ ਸੀਗੀ ਤੇ ਹੋਰ ਜਿਹੜੇ ਪੱਤਰਕਾਰ ਸੀ ਉਦੋਂ ਕਿਉਂਕਿ ਐਮਰਜੈਂਸੀ ਦਾ ਦੌਰ ਸੀ ਤੇ ਮੀਡੀਆ ਤੇ ਵੀ ਐਮਰਜੈਂਸੀ ਥੋਪ ਦਿੱਤੀ ਗਈ ਸੀ। ਪਰ ਅੱਜ ਇੱਕ ਤਰੀਕੇ ਦੇ ਨਾਲ ਅਣਐਲਾਨੀ ਐਮਰਜੈਂਸੀ ਦੇ ਵਿੱਚੋਂ ਮੀਡੀਆ ਲੰਘ ਰਿਹਾ ਵਾ ਕਿਉਂਕਿ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਦੇ ਵਿੱਚ ਭਾਰਤ 180 ਦੇਸ਼ਾਂ ਦੀ ਸੂਚੀ ਦੇ ਵਿੱਚ 161ਵੇਂ ਨੰਬਰ ਤੇ ਆ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਥੇ ਮੀਡੀਆ ਨੂੰ ਕਿੰਨੀ ਕੁ ਆਜ਼ਾਦੀ ਹੈ ਤੇ ਕਿੰਨੀ ਦਖਲਅੰਦਾਜ਼ੀ ਹੈ। ਇੱਥੇ ਆਲਰੇਡੀ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਕੁਝ ਕੁ ਪੱਤਰਕਾਰਾਂ ਨੂੰ ਛੱਡ ਕੇ ਕੁਝ ਕੁ ਵੈੱਬ ਅਦਾਰਿਆਂ ਨੂੰ ਛੱਡ ਕੇ ਆਲਰੇਡੀ ਸਰਕਾਰ ਦੀ ਬੋਲੀ ਬੋਲ ਰਿਹਾ ਵਾ। ਆਲਰੇਡੀ ਉਹ ਤੂਤੀ ਉਹੀ ਪੀਪਣੀ ਵਜਾ ਰਿਹਾ ਜਿਹੜੀ ਦੀ ਸਕ੍ਰਿਪਟ ਉਹਨਾਂ ਨੂੰ ਆਉਂਦੀ ਹੈ। ਇਸੇ ਕਰਕੇ ਜਿਹੜਾ ਇੰਡੀਆ ਗੱਠਜੋੜ ਆ ਉਹਨਾਂ ਨੇ ਬਹੁਤ ਵੱਡੀ ਪੱਧਰ 'ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਦੇ ਵਿੱਚ ਜਿਹੜਾ ਅੱਜ ਤੱਕ ਵਾਲਾ ਇੱਕ ਜਿਹੜਾ ਤਿਹਾੜ ਜੇਲ੍ਹ ਦੇ ਵਿੱਚ ਵੀ ਗਿਆ ਸੀਗਾ ਚੌਧਰੀ, ਉਹਨੂੰ ਬਾਈਕਾਟ ਕੀਤਾ। ਇਸ ਤਰ੍ਹਾਂ ਬੀਬੀ ਇੱਕ
ਰਾਤ ਨੂੰ ਪ੍ਰਾਈਮ ਟਾਈਮ ਦੇ ਵਿੱਚ ਬੜੇ ਗਲਤ ਤਰੀਕੇ ਦੇ ਨਾਲ ਬੋਲਦੀ ਹੈ ਇੱਕ ਭਾਈਚਾਰੇ ਦੇ ਖਿਲਾਫ, ਇੱਕ ਤਰਫਾ ਹੀ ਬੋਲਦੀ ਹੈ ਮਤਲਬ ਉਹਨੂੰ। ਤੇ ਕਈ ਹੋਰ ਨੇ, ਇੱਕ ਚੀਖ ਕੇ ਬੋਲਣ ਵਾਲਾ ਭਾਈ ਹੈ ਇਹਨਾਂ ਦੇ ਵਿੱਚ, ਉਹਨਾਂ ਸਾਰਿਆਂ ਨੂੰ ਹੀ ਉਹਨਾਂ ਦਾ ਬਾਈਕਾਟ ਕੀਤਾ ਗਿਆ ਕਿ ਅਸੀਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਆਪਣਾ ਨੁਮਾਇੰਦਾ ਨਹੀਂ ਭੇਜਾਂਗੇ। ਇਦੋਂ ਵੱਡੀ ਨਮੋਸ਼ੀ ਕੀ ਹੋਊਗੀ। ਸੋ ਦੂਜੀ ਗੱਲ ਇਹ ਹੈ ਕਿ ਜਦੋਂ ਇਹਨਾਂ ਤੇ ਕੇਸ ਕੀਤਾ ਐਨ ਬੀਰੇਂਦਰ ਸਿੰਘ ਦੀ ਸਰਕਾਰ ਨੇ, ਤਾਂ ਇਹਨਾਂ ਨੇ ਦੱਸਿਆ ਐਡੀਟਰ ਗਿਲਡ ਨੂੰ ਦੇਸ਼ ਵਿਰੋਧੀ। ਹੁਣ ਐਨ ਬੀਰੇਂਦਰ ਸਿੰਘ ਇਹ ਗੱਲ ਕੰਨ ਖੋਲ੍ਹ ਕੇ ਸੁਣ ਲਵੇ ਕਿ ਇਸ ਟੀਮ ਨੂੰ ਇਹਨੂੰ ਦੇਸ਼ ਵਿਰੋਧੀ ਦੱਸਿਆ ਵਾ ਐਨ ਬੀਰੇਂਦਰ ਸਿੰਘ ਦੀ ਸਰਕਾਰ ਨੇ, ਜਿਹੜਾ ਕਿ ਉਸ ਦਾ ਮੁੱਖ ਮੰਤਰੀ ਹੈ, ਭਾਜਪਾ ਹੀ ਹੈ। ਪਰ ਅਸਲ ਦੇ ਵਿੱਚ ਇਹ ਜਿਹੜੀ ਟੀਮ ਉੱਥੇ ਗਈ ਸੀ, ਉੱਥੇ ਫੌਜ ਦੇ ਇੱਕ ਸੱਦੇ ਤੇ ਗਈ ਸੀਗੀ, ਜਿਹਨੂੰ ਚਿੱਠੀ ਲਿਖੀ ਗਈ ਸੀ ਬਕਾਇਦਾ, ਔਰ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਇੱਥੇ ਆ ਕੇ ਆਪਣੀ ਟੀਮ ਭੇਜੋ, ਆਪਣਾ ਵਫਦ ਭੇਜੋ, ਤੇ ਇੱਥੇ ਦੇਖੋ ਕਿ ਹਾਲਾਤ ਕੀ ਬਣ ਰਹੇ ਨੇ। ਅਸਲ ਦੇ ਵਿੱਚ ਕੀ ਹੋਇਆ ਕਿ ਜਦੋਂ ਇਹਨਾਂ ਨੇ ਉੱਥੇ ਪੀੜਤਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਮੁਲਾਕਾਤ ਕੀਤੀ, ਤਾਂ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਜਿਹੜਾ ਐਨ ਬੀਰੇਂਦਰ ਸਿੰਘ ਆ ਉਹ ਐਡੀਟਰਸ ਗਿਲਡ ਆਫ ਇੰਡੀਆ ਨੂੰ ਦੇਸ਼ ਵਿਰੋਧੀ ਦੱਸਦਾ ਤੇ ਉਹਨਾਂ ਤੇ ਕੇਸ ਪਾ ਦਿੰਦਾ ਵਾ। ਬਾਅਦ ਦੇ ਵਿੱਚ ਜਦੋਂ ਰਿਪੋਰਟ ਪੜ੍ਹੀ ਜਾਂਦੀ ਕਿ ਰਿਪੋਰਟ ਕੀ ਹੈ, ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਐਨ ਬੀਰੇਂਦਰ ਸਿੰਘ ਦੀ ਸਰਕਾਰ ਆ, ਇਹਨੇ ਜ਼ਬਰਦਸਤੀ ਉੱਥੇ ਇੰਟਰਨੈਟ ਤੇ ਪਾਬੰਦੀ ਲਾਈ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਮਣੀਪੁਰ ਸਰਕਾਰ, ਪ੍ਰਸ਼ਾਸਨ ਤੇ ਮੀਡੀਆ ਨੇ ਮੁੱਖ ਤੌਰ ਤੇ ਬਹੁ ਗਿਣਤੀ ਮਤਈ ਭਾਈਚਾਰੇ ਦਾ ਸਾਥ ਦਿੱਤਾ ਅਤੇ ਨਿਰਪੱਖਤਾ ਨਹੀਂ ਦਿਖਾਈ, ਜਿਸ ਕਰਕੇ ਕਬਾਇਲੀ ਕੁਕੀ ਲੋਕਾਂ ਦੇ ਵਿੱਚ ਸਰਕਾਰ, ਪ੍ਰਸ਼ਾਸਨ ਤੇ ਮੀਡੀਆ ਪ੍ਰਤੀ ਉਦਾਸੀਨਤਾ ਤੇ ਬੇਭਰੋਸਗੀ ਹੈ। ਰਿਪੋਰਟ ਦੇ ਵਿੱਚ ਮੁੱਖ ਮੰਤਰੀ ਦੀ ਵੀ ਆਲੋਚਨਾ ਕੀਤੀ ਗਈ ਤੇ ਪਿਛਲੇ ਹਫ਼ਤੇ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਮਣੀਪੁਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਪੱਤਰਕਾਰਾਂ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਵੇ। ਰਿਪੋਰਟ ਜਦੋਂ ਫਾਈਂਡਿੰਗਸ ਆਈਆਂ ਰਿਪੋਰਟ ਦੀਆਂ, ਜਦੋਂ ਰਿਪੋਰਟ ਦੇ ਵਿੱਚ ਉਹਨਾਂ ਨੇ ਉੱਥੇ ਜਾ ਕੇ ਦੇਖਿਆ ਕਿ ਹਾਲਾਤ ਕੀ ਨੇ, ਤਾਂ ਉਹਨਾਂ ਨੇ ਦੇਖਿਆ ਕਿ ਜਿਹੜਾ ਘੱਟ ਗਿਣਤੀ ਭਾਈਚਾਰਾ, ਇਹ ਨਾ ਤਾਂ ਪੁਲਿਸ ਦੇ ਵਿੱਚ ਇਹਦੀ ਕੋਈ ਭਰੋਸੇਯੋਗਤਾ ਵਾ, ਨਾ ਸਰਕਾਰ ਦੇ ਵਿੱਚ, ਨਾ ਪ੍ਰਸ਼ਾਸਨ ਦੇ ਵਿੱਚ, ਤੇ ਮੀਡੀਆ ਪ੍ਰਤੀ ਵੀ ਉਦਾਸੀਨਤਾ ਤੇ ਭਰੋਸੇਯੋਗਤਾ ਵਾ। ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਸਪਸ਼ਟ ਹੈ ਕਿ ਮਣੀਪੁਰ ਸਰਕਾਰ ਜਿਹੜੀ ਆ ਉਹ ਪੁਲਿਸ ਦੀ ਐਡੀਟਰਸ ਗਿਲਡ ਆਫ ਇੰਡੀਆ ਤੇ ਕਾਰਵਾਈ ਨਾ ਕਰਨੀ ਸਿਰਫ ਗੈਰ ਕਾਨੂੰਨੀ ਹੈ, ਸਗੋਂ ਸੀਨੀਅਰ ਪੱਤਰਕਾਰਾਂ ਨੂੰ ਆਪਣਾ ਫਰਜ਼ ਨਿਭਾਉਣ ਤੇ ਸਜ਼ਾ ਦੇਣ ਤੇ ਵਰਜਨ ਵੱਲ ਵੀ ਸੇਧ ਦਿੱਤਾ ਕਿ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਕੰਮ ਜਿਹੜਾ ਉਹ ਨਹੀਂ ਕਰ ਸਕਦੇ। ਹੁਣ ਚੀਫ ਜਸਟਿਸ ਦੇ ਜਿਹੜੇ ਕਥਨ ਆ, ਉਹਨਾਂ ਦੇ ਮੁਤਾਬਕ ਸੀਨੀਅਰ ਮੈਂਬਰਾਂ ਦੁਆਰਾ ਜਿਹੜੀ ਫਾਈਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਐਡੀਟਰ ਗਿਲਡ ਆਫ ਇੰਡੀਆ ਬਾਵਕਾਰ ਸੰਸਥਾ ਵਾ ਤੇ ਇਹਨਾਂ ਦੇ ਉੱਤੇ ਜਿਹੜੀ ਤੁਸੀਂ ਦਰਜ ਕੀਤਾ ਵਾ ਕੇਸ, ਇਹ ਨਹੀਂ ਬਣਦਾ। ਤੇ ਇਹਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੀਨੀਅਰ ਮੈਂਬਰਾਂ ਦੁਆਰਾ ਫਾਈਲ ਕੀਤੀ ਰਿਪੋਰਟ ਨੂੰ ਜੁਰਮ ਕਰਾਰ ਦਿੱਤਾ ਨਹੀਂ ਜਾ ਸਕਦਾ। ਇਸੇ ਕਰਕੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਹ ਇੱਕ ਰਿਪੋਰਟ ਹੈ, ਹਕੀਕਤ ਦੇ ਵਿੱਚ ਹੋਇਆ ਜੁਰਮ ਨਹੀਂ ਹੈ। ਤੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਕਈ ਰਿਪੋਰਟਾਂ ਪੱਖਪਾਤੀ ਅਤੇ ਉਕਸਾਊ ਤਾਂ ਹੋ ਸਕਦੀਆਂ, ਪਰ ਨਿਰਪੱਖ ਪੱਤਰਕਾਰਾਂ ਵਿਰੁੱਧ ਸਹੀ ਰਿਪੋਰਟਾਂ ਫਾਈਲ ਕਰਨ ਤੇ ਕੇਸ ਦਰਜ ਕਰਨਾ ਜਮਹੂਰੀਅਤ ਤੇ ਕਾਨੂੰਨ ਦਾ ਨਰਾਦਰ ਹੈ। ਮਣੀਪੁਰ ਦੀ ਸਥਿਤੀ ਅਜੀਬੋ-ਗਰੀਬ ਹੈ। ਜਿਵੇਂ ਕਿ ਐਡੀਟਰਸ ਗਿਲਡ ਨੇ ਕਿਹਾ ਕਿ ਸੂਬੇ ਦਾ ਸਾਰਾ ਮੀਡੀਆ ਮਤਈ ਭਾਈਚਾਰੇ ਦੇ ਪੱਖ ਦੇ ਵਿੱਚ ਭੁਗਤਣ ਲੱਗ ਪਿਆ ਸੀ, ਪਰ ਸਰਕਾਰ ਨੇ ਉਸ ਸਥਿਤੀ ਨੂੰ ਸੁਧਾਰਨ ਦੇ ਲਈ ਕੋਈ ਕਦਮ ਨਹੀਂ ਚੁੱਕੇ, ਸਗੋਂ ਇੱਕ ਨਿਰਪੱਖ ਸੰਸਥਾ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਵੀ ਸੂਬਾ ਸਰਕਾਰ ਨੇ ਭਾਰਤੀ ਮਹਿਲਾ ਕੌਮੀ ਫੈਡਰੇਸ਼ਨ ਦੇ ਵਫਦ, ਜਿਸ ਨੇ ਮਣੀਪੁਰ ਦਾ ਦੌਰਾ ਕੀਤਾ ਸੀ, ਮੁਲਾਕਾਤਾਂ ਕੀਤੀਆਂ ਸੀ, ਉਹਨਾਂ ਦੇ ਵਿਰੁੱਧ ਕੇਸ ਦਰਜ ਕੀਤਾ ਸੀ। ਇਹ ਹੁਣ ਦੇਖੋ ਕਿ ਕਿੰਨੀ ਜਿਹੜੀ ਆ ਸਿਤਮ ਜ਼ਰੀਫੀ ਆ ਕਿ ਇੱਕ ਪਾਸੇ ਮਣੀਪੁਰ ਸਰਕਾਰ ਸੂਬੇ ਦੇ ਵਿੱਚ ਅਮਨ ਸਥਾਪਿਤ ਕਰਨ ਦੇ ਵਿੱਚ ਅਸਫਲ ਹੋ ਰਹੀ ਹੈ, ਦੂਜੇ ਪਾਸੇ ਇਸ ਸਬੰਧ ਦੇ ਵਿੱਚ ਜਿਹੜੀਆਂ ਵੀ ਧਿਰਾਂ ਸੁਹਿਰਦਤਾ ਦੇ ਨਾਲ ਯਤਨ ਕਰਦੀਆਂ ਨੇ, ਉਹਨਾਂ ਦੇ ਵਿਰੁੱਧ ਕਾਰਵਾਈ ਹੋ ਰਹੀ ਹੈ। ਐਡੀਟਰਸ ਗਿਲਡ ਆਫ ਇੰਡੀਆ ਇੱਕ ਤੇ ਦੂਜੀ ਜਿਹੜੀ ਹੈਗੀ ਹੈ ਨੈਸ਼ਨਲ ਫੈਡਰੇਸ਼ਨ ਆਫ ਇੰਡੀਆ ਵੂਮੈਨ, ਇਹ ਦੋਨੇ ਇਸ ਗੱਲ ਦੀ ਪ੍ਰਤੱਖ ਮਿਸਾਲ ਨੇ। ਮਣੀਪੁਰ ਅਜੇ ਵੀ ਸ਼ਾਂਤ ਹੈ ਤੇ ਕਾਂਗਪੋਕਪੀ ਜ਼ਿਲ੍ਹੇ ਦੇ ਵਿੱਚ ਹੋਈ ਹਿੰਸਾ ਦੇ ਵਿੱਚ 3 ਜਣਿਆਂ ਦੀ ਮੌਤ ਹੋ ਚੁੱਕੀ ਹੈ। ਮਤਈ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਨੇ ਕੁਕੀ ਭਾਈਚਾਰੇ ਦੇ ਇੱਕ ਪਿੰਡ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਐਡੀਟਰਸ ਗਿਲਡ ਆਫ ਇੰਡੀਆ ਵੱਲੋਂ ਪੇਸ਼ ਹੋਏ ਸੀ ਕਪਿਲ ਸਿੱਬਲ, ਇਹਨਾਂ ਨੇ ਉੱਚ ਅਦਾਲਤ ਨੂੰ ਦੱਸਿਆ ਕਿ ਗਿਲਡ ਨੇ ਆਪਣਾ ਵਫਦ ਭਾਰਤੀ ਫੌਜ ਦੇ ਸੱਦੇ ਤੇ ਮਣੀਪੁਰ ਭੇਜਿਆ ਸੀ। ਮਣੀਪੁਰ ਦੇ ਵਿੱਚ ਹਿੰਸਾ ਜਦੋਂ ਹੋਈ ਸੀ ਤਾਂ ਮਤਈ ਭਾਈਚਾਰੇ ਨਾਲ ਜਥੇਬੰਦੀਆਂ ਸੰਬੰਧਿਤ ਜਿਹੜੀਆਂ ਨੇ ਉਹ ਦੋਸ਼ ਲਾਉਂਦੇ ਰਹੀਆਂ ਕਿ ਫੌਜ ਤੇ ਅਸਾਮ ਰਾਈਫਲਸ ਕੁਕੀ ਭਾਈਚਾਰੇ ਦੇ ਪੱਖ ਦੇ ਵਿੱਚ ਨੇ, ਜਦੋਂ ਕਿ ਕੁਕੀ ਭਾਈਚਾਰੇ ਵਾਲੇ ਦੋਸ਼ ਲਾਉਂਦੇ ਰਹੇ ਕਿ ਮਣੀਪੁਰ ਪੁਲਿਸ ਪੱਖਪਾਤੀ ਹੈ, ਸਰਕਾਰ ਪੱਖਪਾਤੀ ਹੈ, ਪ੍ਰਸ਼ਾਸਨ ਪੱਖਪਾਤੀ ਹੈ। ਉੱਥੇ ਆਲਮ ਇਹ ਹੈ ਕਿ ਕੁਕੀ ਭਾਈਚਾਰੇ ਦੇ ਨਾਲ ਸੰਬੰਧਿਤ ਕੋਈ ਵੀ ਡਾਕਟਰ ਹੈ ਜਿਹੜਾ ਜਾਂ ਟੀਚਰ ਆ, ਉਹ ਮਤਈ ਵਾਲਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਨਹੀਂ ਦੇ ਸਕਦਾ, ਆਪਣੀਆਂ ਸੇਵਾਵਾਂ ਦੇਣੀਆਂ ਵੀ ਨਹੀਂ ਚਾਹੁੰਦਾ। ਇਸੇ ਤਰ੍ਹਾਂ ਜਿਹੜੇ ਮਤਈ ਲੋਕ ਨੇ ਉਹ ਆਪਣੇ ਭਾਈਚਾਰਿਆਂ ਦੇ ਵਿੱਚ ਤਾਂ ਕੰਮ ਕਰਦੇ ਨੇ, ਪਰ ਕੁਕੀ ਵਾਲਿਆਂ 'ਚ ਨਹੀਂ ਜਾਂਦੇ। ਸੋ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਇਸ ਹਿੰਸਾ ਜਿਹੜੀ ਕਿ
ਗਵਰਨਮੈਂਟ ਸਪਾਂਸਰਡ ਜਾਂ ਗਵਰਨਮੈਂਟ ਦੇ ਕੋਆਪਰੇਸ਼ਨ ਦੇ ਨਾਲ ਹਿੰਸਾ ਚੱਲ ਰਹੀ ਹੈ, ਜਿਹਦੇ ਬਾਬਤ ਐਨ ਬੀਰੇਨ ਸਿੰਘ ਦੇ ਬਾਰੇ ਕਿਹਾ ਜਾਂਦਾ ਵਾ, ਉਹ ਸਿਰਫ ਉੱਥੇ ਜ਼ੁਲਮ ਹੋਣ ਨਹੀਂ ਦੇ ਰਹੀ, ਬਲਕਿ ਜਿਹੜਾ ਜ਼ੁਲਮ ਹੋ ਰਿਹਾ ਉਹਦੀ ਰਿਪੋਰਟਿੰਗ ਵੀ ਕਰਨਾ ਉੱਥੇ ਗੁਨਾਹ ਵਾ। ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਜਦੋਂ ਮਣੀਪੁਰ ਦੇ ਵਿੱਚ 2 ਔਰਤਾਂ ਨੂੰ ਨੰਗਿਆਂ ਘੁਮਾਇਆ ਗਿਆ ਸੀਗਾ ਤਾਂ ਉਹਦੀ ਵੀਡੀਓ ਵਾਇਰਲ ਹੋਈ ਸੀ, ਜਿਹਨੇ ਸਮੁੱਚਤਾ ਦੇ ਵਿੱਚ ਦੁਨੀਆ ਨੂੰ ਸ਼ਰਮਸਾਰ ਕੀਤਾ ਸੀ। ਪਰ ਤੁਹਾਨੂੰ ਪਤਾ ਵਾ ਕਿ ਇਸ ਤੋਂ ਬਾਅਦ ਐਨ ਬੀਰੇਨ ਸਿੰਘ ਦਾ ਕੀ ਟਿੱਪਣੀ ਸੀਗੀ। ਉਹ ਕਹਿ ਰਿਹਾ ਕਿ ਅਸੀਂ ਇਸੇ ਕਰਕੇ ਇੰਟਰਨੈਟ ਨਹੀਂ ਸੀ ਚਲਾ ਰਹੇ ਕਿ ਕਿਤੇ ਇਹ ਚੀਜ਼ਾਂ ਬਾਹਰ ਨਾ ਜਾਣ। ਕਿ ਇਹ ਇੱਕ ਮੁੱਖ ਮੰਤਰੀ ਦੇ ਸ਼ਬਦ ਹੋ ਸਕਦੇ ਆ ਕਿ ਇੱਕ ਮੁੱਖ ਮੰਤਰੀ ਨੂੰ ਸ਼ੋਭਦਾ ਵਾ ਕਿ ਇੱਕ ਜ਼ੁਲਮ ਹੋ ਰਿਹਾ ਤੇ ਤੁਸੀਂ ਉਹਦੀ ਰਿਪੋਰਟਿੰਗ ਨਾ ਹੋਣ ਦੇਣ ਦੀ ਬਜਾਏ ਉਲਟਾ ਘਟਨਾਵਾਂ ਦੇ ਉੱਤੇ ਪਰਦਾਪੋਸ਼ੀ ਕਰ ਰਹੇ ਹੋ। ਜੇਕਰ ਤੁਸੀਂ ਸੋਚੋ ਕਿ ਜੇਕਰ ਉਹ ਘਟਨਾ ਸਾਹਮਣੇ ਲੋਕਾਂ ਦੇ ਨਾ ਆਉਂਦੀ ਕਿ ਲੋਕਾਂ ਨੂੰ ਪਤਾ ਲੱਗਦਾ ਕਿ ਉੱਥੇ ਕੀ ਹੋ ਰਿਹਾ ਵਾ। ਪਿਛਲੇ ਦਿਨੀ ਇੱਕ ਜਵਾਨ ਨੂੰ ਘਰੋਂ ਚੱਕ ਕੇ ਉਹਦੇ ਛੋਟੇ ਬੱਚੇ ਦੇ ਸਾਹਮਣੇ ਅਗਵਾ ਕੀਤਾ ਗਿਆ ਵਾ। ਉਹਦਾ 7-8 ਸਾਲ ਦਾ ਪੁੱਤਰ ਸੀਗਾ। ਉਹਨੇ ਦੱਸਿਆ ਬਾਅਦ ਵਿੱਚ ਕਿ ਮੇਰੇ ਪਾਪਾ ਨੂੰ ਇਸ ਤਰ੍ਹਾਂ ਕੁਝ ਲੋਕ ਆਏ ਤੇ ਉਹ ਗਨ ਪੁਆਇੰਟ ਤੇ ਪਿਸਤੌਲ ਦੀ ਨੋਕ ਤੇ ਅਗਵਾ ਕਰਕੇ ਲੈ ਗਏ ਤੇ ਉਹਦੇ ਬਾਅਦ ਦੇ ਵਿੱਚ 2 ਦਿਨਾਂ ਬਾਅਦ ਡੈੱਡ ਬੋਡੀ ਮਿਲਦੀ ਹੈ। ਕਿ ਇਸ ਤਰ੍ਹਾਂ ਦਾ ਤੁਸੀਂ ਸ਼ਾਸਨ ਦੇ ਰਹੇ ਹੋ ਉੱਥੇ ਲੋਕਾਂ ਨੂੰ। ਔਰ ਦੂਜੀ ਗੱਲ ਜਿਹੜੀ ਹੈ, ਮਣੀਪੁਰ ਦੇ ਵਿੱਚ ਅਸਾਮ ਰਾਈਫਲਸ ਦੇ ਵਿਰੁੱਧ ਵੀ ਕੇਸ ਦਰਜ ਕਰ ਦਿੱਤਾ ਗਿਆ। ਇਸ ਹਿੰਸਾ ਦੇ ਵਿੱਚ ਬਹੁਤ ਸਾਰਾ ਨੁਕਸਾਨ ਕੁੱਕੀ ਭਾਈਚਾਰੇ ਦਾ ਹੋਇਆ। ਸਾਰਾ ਘਟਨਾਕ੍ਰਮ ਵਿਚਾਰਾਂ ਦੇ ਪ੍ਰਗਟਾਵੇ ਦੀ ਸਥਿਤੀ ਅਤੇ ਸਰਕਾਰ ਦੇ ਪੱਖਪਾਤੀ ਰਵੱਈਏ ਦਾ ਹਾਲ ਬਿਆਨ ਕਰਦਾ, ਜਿਸ ਦੇ ਵਿੱਚ ਸਹਿਣਸ਼ੀਲਤਾ ਘਟ ਰਹੀ ਹੈ ਅਤੇ ਅਸਹਿਮਤੀ ਵਾਲੀਆਂ ਸੁਰਾਂ ਦੇ ਵਿਰੁੱਧ ਕਾਰਵਾਈਆਂ ਤੇਜ਼ ਹੋ ਰਹੀਆਂ ਨੇ। ਸੋ ਜਿਹੜੇ ਲੋਕ ਜਮਹੂਰੀਅਤ ਦੇ ਵਿੱਚ ਯਕੀਨ ਰੱਖਦੇ, ਜਿਹੜੇ ਲੋਕ ਲੋਕਤੰਤਰ ਪ੍ਰਣਾਲੀ ਦੇ ਵਿੱਚ ਯਕੀਨ ਰੱਖਦੇ ਆ, ਉਹ ਕਹਿੰਦੇ ਆ ਕਿ ਗਿਲਡ ਦੇ ਵਿਰੁੱਧ ਜਿਹੜੇ ਦਰਜ ਕੇਸ ਆ ਉਹ ਰੱਦ ਕੀਤੇ ਜਾਣ। ਇਸੇ ਤਰ੍ਹਾਂ ਔਰਤ ਕਮਿਸ਼ਨ ਦੇ ਵਿਰੁੱਧ ਜਿਹੜੇ ਦਰਜ ਕੇਸ ਰੱਦ ਕੀਤੇ ਜਾਣ ਤੇ ਉੱਥੋਂ ਦੀ ਸਥਿਤੀ ਬਾਰੇ ਜਾਣਨ ਦੇ ਲਈ ਲੋਕਾਂ ਨੂੰ ਖੁੱਲ੍ਹ ਦਿੱਤੀ ਜਾਵੇ, ਤਾਂ ਜੋ ਲੋਕ ਆਪਣੇ ਪੱਧਰ ਤੇ ਖੋਜ ਕਰਕੇ, ਰਿਸਰਚ ਕਰਕੇ, ਕਿਉਂਕਿ ਜਦੋਂ ਸਰਕਾਰ ਮੀਡੀਆ ਨੂੰ ਕੰਟਰੋਲ ਕਰੂਗੀ, ਜਦੋਂ ਸਰਕਾਰ ਪ੍ਰਸ਼ਾਸਨ ਨੂੰ ਕੰਟਰੋਲ ਕਰੂਗੀ, ਪੁਲਿਸ ਨੂੰ ਕੰਟਰੋਲ ਕਰੂਗੀ ਔਰ ਬਹੁ ਗਿਣਤੀ ਦੇ ਨਾਲ ਹੋਊਗੀ, ਤਾਂ ਤੁਸੀਂ ਕੀ ਸਮਝ ਸਕਦੇ ਹੋ ਕਿ ਜਿਹੜੇ ਘੱਟ ਗਿਣਤੀ ਲੋਕ ਹੋਣਗੇ ਉਹਨਾਂ ਦੇ ਨਾਲ ਨਿਆਂ ਹੋ ਸਕੂਗਾ। ਸੋ ਅਸਾਮ ਰਾਈਫਲਸ ਦੇ ਬਾਬਤ ਜਾਂ ਉੱਥੋਂ ਦੀ ਜਿਹੜੀ ਮਣੀਪੁਰ ਦੇ ਵਿੱਚ ਫੌਜ ਹੈ, ਉਹ ਕਹਿੰਦੀ ਹੈ ਕਿ ਕੁੱਕੀ ਭਾਈਚਾਰੇ ਦੇ ਨਾਲ ਹੈ, ਤਾਂ ਹੋ ਸਕਦਾ ਕਿ ਉਹ ਹਮਦਰਦੀ ਦੇ ਤੌਰ ਤੇ ਨਾਲ ਹੋਣ। ਪਰ ਤੁਹਾਨੂੰ ਜਿਹਦਾ ਸਹਿਯੋਗ ਮਿਲ ਰਿਹਾ, ਸਰਕਾਰ ਸਪਾਂਸਰਡ ਵਾਇਲੈਂਸ ਜਿਹੜੀ ਹੁੰਦੀ ਆ ਉਹ ਖਤਰਨਾਕ ਹੁੰਦੀ ਹੈ, ਇਸ ਕਰਕੇ ਬੰਦ ਹੋਣੀ ਚਾਹੀਦੀ ਹੈ। ਔਰ ਪੱਤਰਕਾਰਾਂ ਨੂੰ ਇਕੱਲਾ ਮਣੀਪੁਰ ਦੇ ਵਿੱਚ ਹੀ ਨਹੀਂ, ਪੂਰੇ ਭਾਰਤ ਦੇ ਵਿੱਚ ਆਜ਼ਾਦੀ ਦੇ ਨਾਲ ਕੰਮ ਕਰਨ ਦੀ ਜਿਹੜੀ ਆ ਉਹ ਆਜ਼ਾਦੀ ਹੋਣੀ ਚਾਹੀਦੀ ਔਰ ਐਸਾ ਮਾਹੌਲ ਨਹੀਂ ਹੋਣਾ ਚਾਹੀਦਾ। ਉਮੀਦ ਹੈ ਕਿ ਜਿਹੜੀ ਕੇਂਦਰ ਸਰਕਾਰ ਆ ਉਹ ਇਹਨਾਂ ਚੀਜ਼ਾਂ ਉੱਤੇ ਗੌਰ ਕਰੂਗੀ ਔਰ ਜਿਹੜੀ ਮਣੀਪੁਰ ਸਰਕਾਰ ਹੈ ਉਹਨੂੰ ਜੋ ਲਾਹਣਤਾਂ ਵਿਸ਼ਵ ਭਰ ਦੇ ਵਿੱਚੋਂ ਮਿਲ ਰਹੀਆਂ ਨੇ, ਉਹਨਾਂ ਲਾਹਣਤਾਂ ਤੋਂ ਕੋਈ ਨਾ ਕੋਈ ਸਬਕ ਸਿੱਖੇਗੀ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ